आदाब ते सत श्री अकाल। तुसी जुड़े हुए हो पंजाबी रेडियो यूएसए दे नाल। पंजाबी रेडियो यूएसए दे नैशनल अते इंटरनेशनल रेडियो नेटवर्क दे नाल साडे सब डिजिटल प्लेटफॉर्म जिन्हां च फेसबुक, यूट्यूब, इंस्टाग्राम अते टिकटॉक ते सब देखने ते सुनने वालेआं नूं अपडेट पाकिस्तान च जी आयां नूं आखने आ। मैं हां आप सब दे नाल मौजूद परवीन मसूद ते मेरे नाल साथ देण लई मौजूद है मसूद मल्ली जी। मसूद जी आयां। बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਜਦੋਂ ਅਮਰੀਕਾ 'ਚ 6 ਅਗਸਤ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 7 ਅਗਸਤ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਹਫਤੇ 'ਚ ਪਾਈਆਂ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਅਸੀਂ ਤੁਹਾਡੇ ਰੂਬਰੂ ਪੇਸ਼ ਕਰਨੇ ਆ। ਜਿਸ ਸਮਝਦੇ ਜੀ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਗੈਰ ਜਾਨਬਦਾਰ ਖਬਰਾਂ ਨੇ ਜਿਹੜੀਆਂ ਜੇ ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਅਸੀਂ ਤੁਹਾਡਾ ਜੀ ਰਾਹ ਸੌਖਾ ਕਰਦੇ ਨੇ। ਇਸ ਟੈਲੀਫੋਨ ਨੰਬਰ ਤੇ ਰਾਬਤਾ ਕਰੋ ਜੀ 408 272 5200 4082725200। ਵਤਨੇ ਖਬਰਾਂ ਲੈ ਹਸੀਨਾ ਵਾਜਦ ਦੇ ਮੁੰਡੇ ਦਾ ਆਈਐਸਆਈ ਦੇ ਖਿਲਾਫ ਬਿਆਨ ਤੇ ਪਾਕਿਸਤਾਨ ਦਾ ਸਰਕਾਰੀ ਪੱਧਰ ਤੇ ਜਵਾਬ। ਜੀ ਬਿਲਕੁਲ ਇਹ ਬਿਆਨ ਹੈ ਜਿਹੜਾ ਇਹ ਦਿੱਤਾ ਹਸੀਨਾ ਵਾਜਦ ਦੇ ਮੁੰਡੇ ਸਜੀਵ ਵਾਜਦ ਬੋਏ ਨੇ ਔਰ ਸਜੀਵ ਵਾਜਦ ਜੋਏ ਹੋਣਾ ਨੇ ਇਹ ਗੱਲਬਾਤ ਹੈ ਜਿਹੜੀ ਇਹ ਕੀਤੀ ਹੈ ਦਿੱਲੀ ਦੇ ਵਿੱਚ ਫਾਰਨ ਕਾਰਸਪੋਂਡੈਂਟਸ ਕਲੱਬ ਆਫ ਸਾਊਥ ਏਸ਼ੀਆ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਹੈ ਜਿਹੜਾ ਉਹਦਾ ਉਪਰਾਲਾ ਕੀਤਾ ਗਿਆ। ਪਰ ਇੱਥੇ ਵੀ ਦੱਸਦਾ ਜਾਵਾਂ ਕਿ ਇਸ ਤੋਂ ਪਹਿਲਾਂ ਹਸੀਨਾ ਵਾਜਦ ਉਹਨਾਂ ਨੇ ਵੀ ਇੱਕ ਤਕਰੀਰ ਕਰਨੀ ਸੀਗੀ ਜਿਹਦੇ ਤੇ ਬੰਗਲਾਦੇਸ਼ ਵੱਲੋਂ ਸਰਕਾਰੀ ਪੱਧਰ ਤੇ ਇੰਡੀਆ ਦੇ ਅੱਗੇ ਇਤਰਾਜ਼ ਚੁੱਕਿਆ ਗਿਆ, ਰੌਲਾ ਪਾਇਆ ਗਿਆ। ਜਵਾਬ ਦੇ ਵਿੱਚ ਇੰਡੀਅਨ ਸਰਕਾਰ ਨੂੰ ਸਰਕਾਰੀ ਪੱਧਰ ਤੇ ਜਵਾਬ ਦੇਣਾ ਪਿਆ ਕਿ ਜੀ ਹਸੀਨਾ ਵਾਜਦ ਦੀ ਜਿਹੜੀ ਤਕਰੀਰ ਹੋਣ ਜਾ ਰਹੀ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਿਆ ਹੈ। ਯਾਨੀ ਸਰਕਾਰ ਹੈ ਜਿਹੜੀ ਉਹਦੇ ਤੋਂ ਬਿਲਕੁਲ ਪੱਲਾ ਖਸਕਾ ਕੇ ਪਰਾਂ ਹੋ ਗਈ। ਹੁਣ ਇਹ ਜਿਹੜੀ ਸਪੀਚ ਹੋਈ ਹੈ ਇਹਦੇ ਵਿੱਚ ਉਹਨੇ ਆਖਿਆ ਕਿ ਬੰਗਲਾਦੇਸ਼ ਦੇ ਅੰਦਰ ਦੇ ਮਾਮਲਿਆਂ ਦੇ ਵਿੱਚ ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ISI ਦਾ ਹੱਥ ਹੈ। ਸੋ ਨਾਲ ਹੀ ਫਿਰ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਆਖਿਆ ਕਿ ਅਸੀਂ ਆਪਣੇ ਦੌਰ ਦੇ ਵਿੱਚ ਜਿਹੜੇ ਸਿਆਸੀ ਤਖਰੀਬਕਾਰ ਸਨ, ਜਿਹੜੇ ਮੁਜਰਮ ਸਨ, ਜਿਹੜੇ ਸ਼ਰਪਸੰਦ ਸਨ ਉਹਨਾਂ ਨੂੰ ਕੰਟਰੋਲ ਕੀਤਾ ਸੀ, ਜੇਲ੍ਹਾਂ 'ਚ ਬੰਦ ਕੀਤਾ ਸੀਗਾ। ਅੱਜ ਵੇਖ ਲਵੋ ਕਿ ਮੇਰੀ ਮਾਂ ਦੀ ਸਰਕਾਰ ਦਾ ਧਰਮ ਤਖਤਾ ਡੇਕ ਕੇ ਉੱਥੇ ਇਹਨਾਂ ਲੋਕਾਂ ਨੂੰ ਜੇਲ੍ਹ 'ਚੋਂ ਰਿਹਾ ਕਰ ਦਿੱਤਾ ਗਿਆ ਔਰ ਇਹ ਬੰਗਲਾਦੇਸ਼ ਦੀਆਂ ਸੜਕਾਂ ਦੇ ਉੱਤੇ ਰੈਲੀਆਂ ਕੱਢਦੇ ਫਿਰਦੇ ਨੇ। ਇਸ਼ਾਰਾ ਉਹਨਾਂ ਦਾ ਜਮਾਤੇ ਇਸਲਾਮੀ ਔਰ ਬਾਕੀ ਜਿਹੜੇ ਉਹਨਾਂ ਨੇ ਲੀਡਰਸ਼ਿਪ ਸਾਰੀ ਛੱਡੀ ਉਹਨਾਂ ਨਾਲ। ਫਿਰ ਉਹਨਾਂ ਦਾ ਨਾਲ ਇਹ ਆਖਣਾ ਸੀਗਾ ਕਿ ਇਹ ਉਹ ਵਕਤ ਹੈ ਕਿ ਜਦੋਂ ਦੁਨੀਆ ਗੌਰ ਕਰੇ। ਇਹ ਸਾਰੇ ਸ਼ਰਪਸੰਦ ਬਾਹਰ ਨਿਕਲ ਆਏ ਨੇ। ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਅੱਤਗਰਦੀ ਦਾ ਕੋਈ ਵੱਡਾ ਮਾਮਲਾ ਅੱਗੇ ਜਦੋਂ ਪੁੰਗਰਨਾ ਹੈ ਨਾ ਤੇ ਉਹਦੀਆਂ ਜੜ੍ਹਾਂ ਬੰਗਲਾਦੇਸ਼ 'ਚੋਂ ਨਿਕਲਣੀਆਂ। ਇਹ ਆਪਣੇ ਮੁਲਕ ਦੇ ਖਿਲਾਫ ਬਿਆਨ ਆ। ਨਾਲ ਫਿਰ ਉਹਨਾਂ ਨੇ ਆਖਿਆ ਕਿ ਭਾਰਤ ਨੂੰ ਵੀ ਚੁਕੰਨੇ ਹੋਣ ਦੀ ਲੋੜ ਹੈ ਕਿਉਂਕਿ ਉਹਦੀ ਚੜ੍ਹਦੇ ਪਾਸੇ ਦੀ ਜਿਹੜੀ ਸਰਹੱਦ ਆ ਉਹ ਤੇ ਖਤਰੇ ਵੱਧ ਚੁੱਕੇ ਨੇ ਔਰ ਇੰਡੀਆ ਨੂੰ ਖਿੱਤੇ ਦੇ ਅਮਨ ਵਾਸਤੇ ਹੁਣ ਕੁਛ ਨਾ ਕੁਛ ਕਰਨਾ ਪਏਗਾ। ਸਾਦਾ ਲਫ਼ਜ਼ਾਂ ਦੇ ਵਿੱਚ ਗੱਲ ਇਹ ਹੈ ਕਿ ਮੇਰੀ ਮਾਂ ਦਾ ਰਾਜ ਖੁੱਲਾ ਤੇ ਸਮਝੋ ਦੁਨੀਆ ਨੂੰ ਖਤਰਾ ਹੈ। ਜਦੋਂ ਤੱਕ ਸਾਡੇ ਕੋਲ ਸਭ ਕੁਝ ਸੀਗਾ ਉਦੋਂ ਤੱਕ ਸਭ ਕੁਝ ਠੀਕ ਸੀਗਾ। ਸੋ ਇਸ ਤੋਂ ਅੱਡ ਕੋਈ ਗੱਲ ਨਹੀਂ। ਪਾਕਿਸਤਾਨੀ ਫਾਰਨ ਆਫਿਸ ਨੇ ਇਹਦੇ ਤੇ ਜਵਾਬ ਦਿੰਦੇ ਆਖਿਆ ਕਿ ਜੀ ਗੱਲ ਇਹ ਹੈ ਕਿ ਹਸੀਨਾ ਵਾਜਦ ਦੇ ਮੁੰਡੇ ਸਜੀਵ ਵਾਜਦ ਜੋਏ ਹੋਣਾ ਦੇ ਸਿਰ ਨੂੰ ਇੰਡੀਅਨ ਵਾਇਰਸ ਚੜ ਗਿਆ ਹੈ। ਸੋ ਇਹੋ ਜਿਹੇ ਬਿਆਨ ਉਹ ਇੰਡੀਅਨ ਵਾਇਰਸ ਦੇ ਇਫੈਕਟ ਤੋਂ ਬਾਅਦ ਦੇ ਰਿਹਾ ਹੈ। ਠੱਠਾ ਕੀਤਾ ਗਿਆ ਜੀ। ਖੁਸ਼ੀ ਹੈ ਕਿ ਈਰਾਨ ਦਾ ਮਸਲਾ ਅਮਾਨ ਸਮਝੌਤੇ ਦਾ ਰੂਪ ਧਾਰ ਰਿਹਾ ਹੈ। ਅਸੀਂ ਤੇ ਖਿੱਤੇ 'ਚ ਅਮਨ ਚਾਹੁੰਦੇ ਆ। ਪਾਕਿਸਤਾਨੀ ਫੌਰਨ ਆਫਿਸ ਦਾ ਬਿਆਨ। ਪਹਿਲਾਂ ਜੀ ਵਿਚੋਲੇ ਦਾ ਕੰਮ ਕਰ ਰਿਹਾ ਸੀਗਾ ਪਾਕਿਸਤਾਨ। ਹੁਣ ਸੁਣਿਆ ਕਿ ਅਮਰੀਕਾ ਔਰ ਈਰਾਨ ਦੀ ਤਾਜ਼ਾ ਗੱਲਬਾਤ ਹੈ ਜਿਹੜੀ ਉਹ ਅਮਾਨ, ਕਤਰ ਔਰ ਬਾਕੀ ਜਿਹੜੇ ਮੁਲਕ ਨੇ ਉਹ ਕਿਤੇ ਅੱਗੇ ਥੋੜਾ ਜਿਹਾ ਲੈ ਕੇ ਜਾ ਰਹੇ ਆ। ਮੈਂ ਪਹਿਲਾਂ ਵੀ ਦੱਸ ਦਵਾਂ ਕਿ ਕੁਝ ਜ਼ਰੀਆਂ ਦਾ ਇਹ ਆਖਣਾ ਸੀਗਾ ਕਿ ਈਰਾਨ ਇਹ ਸਮਝਦਾ ਹੈ ਕਿ ਪਾਕਿਸਤਾਨ ਸਿਰਫ ਅਮਰੀਕਾ ਦੀਆਂ ਸਾਡੇ ਤੱਕ ਪੜਾਉਣ ਡਿਆ ਆ, ਸਾਡੀਆਂ ਅਮਰੀਕਾ ਤੱਕ ਪੜਾਉਣ ਡਿਆ, ਪਰ ਨਾਲ ਸਾਨੂੰ ਕਹਿਣ ਡਿਆ ਕਿ ਤੁਹਾਨੂੰ ਇਹ ਕਰ ਲੈਣਾ ਚਾਹੀਦਾ, ਸਾਨੂੰ ਪਾਕਿਸਤਾਨ ਦੇ ਮਸ਼ਵਰੇ ਨਹੀਂ ਚਾਹੀਦੇ। ਇਹ ਇੱਕ ਖਿਆਲ ਹੈ, ਠੀਕ ਹੈ। ਹੁਣ ਇਹ ਮਾਮਲਾ ਜਿਹੜਾ ਇਹਦੇ ਤੋਂ ਬਾਅਦ ਪਾਕਿਸਤਾਨ ਨੇ ਕਿਹਾ ਕਿ ਕੋਈ ਗੱਲ ਨਹੀਂ, ਜੇ ਅਸੀਂ ਵਿਚੋਲੇ ਨਹੀਂ ਵੀ ਹੈ ਤੇ ਸਾਡਾ ਮਕਸਦ ਇਹ ਹੈ ਕਿ ਸਾਡੇ ਗਵਾਂਢ ਹੈ ਜਿਹੜੀ ਅੱਗ ਲੱਗੀ ਹੈ ਇਹ ਟੱਪੀ ਜਾਏ, ਮਾਮਲੇ ਸੁਧਰ ਜਾਣ, ਹਾਲਾਤ ਨੇ ਜਿਹੜੇ ਉਹ ਨਾਰਮਲ ਹੋ ਜਾਣ। ਸਾਨੂੰ ਖਿੱਤੇ ਦੇ ਅਮਨ ਦੇ ਨਾਲ ਗਰਜ਼ ਹੈ। ਇਹ ਨਹੀਂ ਕਿ ਸਾਡੀ ਚੌਧਰ ਹੈ ਜਿਹੜੀ ਉਹ ਪਿੱਛੇ ਰਹਿ ਗਈ। ਬਿਲਕੁਲ ਸਾਨੂੰ ਇਹਦਾ ਅਫਸੋਸ ਨਹੀਂ ਕਿਹਾ ਹੈ ਔਰ ਅਸੀਂ ਈਰਾਨ ਔਰ ਅਮਾਨ ਸਮਝੌਤਾ ਜੇ ਹੋ ਜਾਂਦਾ ਆ ਤੇ ਅਸੀਂ ਇਹਨੂੰ ਦਿਲੋਂ ਕਬੂਲ ਕਰਨੇ ਆ, ਨਾ ਸਿਰਫ ਕਬੂਲ ਕਰਨੇ ਆ ਬਲਕਿ ਅਸੀਂ ਇਹਦੇ ਤੇ ਐਡਵਾਂਸ ਕਹਿੰਦੇ ਆ ਕਿ ਅਸੀਂ ਬੜੇ ਰਾਜ਼ੀ ਔਰ ਖੁਸ਼ ਹਾਂ ਜੀ। ਪੰਜਾਬ 'ਚ ਲੋਕਲ ਗਵਰਨਮੈਂਟ ਚੋਣਾਂ ਬਾਰੇ ਕੁਝ ਮਾਮਲੇ ਸਾਹਮਣੇ ਆਏ ਨੇ, ਕੀ ਅਪਡੇਟ ਹੈ? ਫਿਰ ਮੌਸਮ ਨਕਵੀ ਹੋਣਾ ਤੇ ਬਿਆਨ ਐਵੇਂ ਤੇ ਨਹੀਂ ਨਾ, ਠੀਕ ਹੈ ਨਾ, ਚੱਲੇ ਯਾਰ ਆ ਥੱਲੇ ਤੱਕ ਨਹੀਂ। ਹੁਣ ਇਹ ਦੁੱਧ 'ਚ ਮੇਂਗਣਾ ਪਾ ਕੇ ਜਾਂਦੇ ਨੇ ਜਾਂ ਵਾਕਈ ਨੇਕ ਨੀਤੀ ਦੇ ਨਾਲ ਜਾਂਦੇ ਨੇ। ਤਾਜ਼ਾ ਤਰੀਨ ਅਪਡੇਟ ਇਹ ਹੈ ਕਿ ਪੰਜਾਬ ਭਰ ਦੇ ਵਿੱਚ ਬਲਦਿਆਤੀ ਚੋਣਾਂ ਜਾਂ ਲੋਕਲ ਗਵਰਨਮੈਂਟ ਚੋਣਾਂ ਨੇ ਜਿਹੜੀਆਂ ਉਹਨਾਂ ਦੇ ਵਾਸਤੇ ਪੰਜਾਬ ਸਰਕਾਰ ਤੋਂ ਅਰਬਾਂ ਰੁਪਈਏ ਨੇ ਜਿਹੜੇ ਉਹ ਮੰਗ ਲਏ ਗਏ ਨੇ। ਖਬਰਾਂ ਇਹ ਮਿਲ ਰਹੀਆਂ ਨੇ ਕਿ ਇਸ ਬਾਰੇ ਬਕਾਇਦਾ ਅਸੈਂਬਲੀ ਹੈ ਜਿਹੜੀ ਇਹ ਲੈਂਦੇ ਪੰਜਾਬ ਦੀ CM ਮਰੀਮ ਨਵਾਜ਼ ਉਹਨਾਂ ਦੀ ਟੇਬਲ ਤੇ ਪਹੁੰਚ ਚੁੱਕੀ ਹੈ, ਜਿਹਦੇ ਵਾਸਤੇ ਆਖਿਆ ਗਿਆ ਹੈ ਕਿ ਲੋਕਲ ਗਵਰਨਮੈਂਟ ਚੋਣਾਂ ਕਰਾਉਣੀਆਂ ਉਹਦੇ ਵਾਸਤੇ ਫੰਡ ਨੇ ਜਿਹੜੇ ਉਹ ਦਿੱਤੇ ਜਾਣ।
ਜਿਹੜਾ ਪੋਲਿੰਗ ਅਮਲਾ ਆ ਉਹਦੀ ਟ੍ਰੇਨਿੰਗ ਵੀ ਸੁਣਿਆ ਕਿ ਪੂਰੀ ਹੋ ਚੁੱਕੀ ਹੈ। 12 ਅਰਬ 52 ਕਰੋੜ 24 ਲੱਖ ਰੁਪਈਆ ਜਿਹੜਾ ਉਹ ਪੰਜਾਬ ਸਰਕਾਰ ਤੋਂ ਮੰਗਿਆ ਗਿਆ ਹੈ ਕਿ ਲੋਕਲ ਗਵਰਨਮੈਂਟ ਚੋਣਾਂ ਕਰਾਉਣੀਆਂ ਨੇ, ਉਹਨਾਂ ਦੇ ਵਾਸਤੇ ਇਹ ਨੇ ਜਿਹੜੇ ਇਹ ਪੈਸੇ ਦਿੱਤੇ ਜਾਣ। ਹੁਣ ਕਹਿ ਲਵੋ ਕਿ 2018 ਦੇ ਵਿੱਚ 58,000 ਬਲਦਿਆਤੀ ਜਿਹੜੇ ਨੁਮਾਇੰਦੇ ਸਨ, ਚੁਣੀਦਾ ਲੋਕ ਸਨ, ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀਗਾ 2018 ਚ। ਤੇ ਹੁਣ ਇਹ ਮਾਮਲਾ ਜਿਹੜਾ ਇਹ ਫੇਰ ਆਇਆ ਕਿ ਜੀ ਇਹ ਇਖਤਿਆਰ ਨੇ ਜਿਹੜੇ ਥੱਲੇ ਲੈਵਲ ਤੱਕ ਜਾਣੇ ਚਾਹੀਦੇ ਨੇ, ਤੇ ਜੇ ਇਹ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਪਹਿਰਾ ਦੇਣ ਦੀ ਵੀ ਲੋੜ ਆ। ਇਹ ਨਹੀਂ ਕਿ ਅਗਲੀ ਸਰਕਾਰ ਜਿਹੜੀ ਆਏਗੀ ਉਹ ਇਹਨਾਂ ਦਾ ਸਫਾਇਆ ਕਰ ਦੇਗੀ। ਉਦਾਂ ਹੀ ਜਿੱਦਾਂ 58,000 ਦਾ 18 ਦੇ ਵਿੱਚ ਸਫਾਇਆ ਕੀਤਾ ਗਿਆ, ਤੇ ਇਹ ਹੁਣ ਇਖਤਿਆਰ ਨੇ ਜਿਹੜੇ ਸ਼ਾਇਦ ਇਹ ਆਖਿਆ ਜਾ ਰਿਹਾ ਕਿ ਮੋਹਸਨ ਨਕਵੀ ਹੁਣੇ ਦੋ ਵਾਰਾਂ ਕਹਿਣ ਡੇ ਨੇ ਕਿ ਥੱਲੇ ਤੱਕ ਜਾਣੇ ਚਾਹੀਦੇ। ਐ ਵੇਖੋ ਜੀ ਅਸੀਂ ਤੇ ਅਪਣਾਉਣ ਡੇ ਆ, ਕਈ ਵਾਰ ਇਦਾਂ ਵੀ ਤੇ ਹੁੰਦਾ ਹੈ ਨਾ, ਨਹੀਂ ਅਸੀਂ ਕਰਨ ਲੱਗੇ ਆ, ਗੁੱਸਾ ਕਿਉਂ ਕਰਦੇ ਜੇ। ਤੇ ਵੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੰਡ ਦਿੱਤੇ ਜਾਂਦੇ ਨੇ, ਕੱਟੇ ਜਾਂਦੇ ਨੇ, ਟਾਲ ਮਟੋਲ ਕੀਤੀ ਜਾਂਦੀ ਹੈ। ਸਰਕਾਰ ਦੀ, ਪੰਜਾਬ ਸਰਕਾਰ ਦੀ ਨੀਅਤ ਦਾ ਵੀ ਇਹਦੇ ਤੋਂ ਪਤਾ ਲੱਗੇਗਾ ਕਿ ਉਹ ਅੱਗੇ ਚਾਹੁਣ ਕੀ ਡੇ ਨੇ ਤੇ ਕਰਨ ਕੀ ਚੱਲੇ ਨੇ। ਐਸਪੀ ਅਡਿਆਲਾ ਜੇਲ੍ਹ ਦਾ ਬਿਆਨ ਸਾਹਮਣੇ ਆਇਆ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ 'ਚ ਹਰ ਸਹੂਲਤ ਦਿੱਤੀ ਜਾ ਰਹੀ ਹੈ। ਪਾਰਟੀ ਵੱਲੋਂ ਜਿਹੜਾ ਲਾਇਆ ਗਿਆ ਇਲਜ਼ਾਮ ਹੈ ਉਹ ਗਲਤ ਹੈ। ਅਦਾਲਤੀ ਨੋਟਿਸ ਦੇ ਉੱਤੇ ਜੀ ਇਹ ਜਵਾਬ ਦਿੱਤਾ ਉਹਨਾਂ ਨੇ ਪਿੰਡੀ ਦੀ ਅਡਿਆਲਾ ਜੇਲ੍ਹ ਤੋਂ। ਉਹਨਾਂ ਨੇ ਆਖਿਆ ਕਿ 190 ਮਿਲੀਅਨ ਪਾਉਂਡ ਦੇ ਵਿੱਚ ਬੁੱਧ ਨੂੰ ਇਸਲਾਮਾਬਾਦ ਹਾਈ ਕੋਰਟ 'ਚ ਜਿਹੜਾ ਜਵਾਬ ਜਮ੍ਹਾਂ ਕਰਵਾਇਆ, ਇਹ ਉਹ ਆ ਜਿਹੜਾ ਅਫੀਸ਼ੀਅਲੀ ਕਰਵਾਇਆ। ਉਹਨਾਂ ਆਖਿਆ ਕਿ ਜੀ ਇਮਰਾਨ ਖਾਨ ਨੂੰ ਸਵੇਰੇ ਲਾਕਅਪ ਖੋਲਣ ਤੋਂ ਬਾਅਦ ਸ਼ਾਮ ਤੱਕ ਅਡਿਆਲਾ ਜੇਲ੍ਹ ਦੇ ਅੰਦਰ ਆਜ਼ਾਦ ਫਿਰਨ ਤੁਰਨ ਦੀ ਪੂਰੀ ਆਜ਼ਾਦੀ ਹੁੰਦੀ। ਉਹ ਆਪਣੀ ਪਸੰਦ ਦੇ ਮੁਤਾਬਿਕ ਉੱਥੇ ਘਾਹ ਕੁਤਰ ਸਕਦਾ ਹੈ, ਜਾਂ ਜੋ ਜੇਲ੍ਹ ਦੇ ਵਿੱਚ ਐਕਟੀਵਿਟੀਜ਼ ਹੈ ਨੇ ਉਹ ਕਰ ਸਕਦਾ ਹੈ। ਕੋਈ ਕਿਸੇ ਕਿਸਮ ਦਾ ਅਸੀਂ ਉਹਨੂੰ ਕੈਦ ਤਨਹਾਈ 'ਚ ਨਹੀਂ ਰੱਖਿਆ। ਮੁਲਾਜ਼ਮ ਉੱਥੇ ਡਿਊਟੀ ਕਰਨ ਡੇ ਨੇ, ਉਹ ਉਹਦੇ ਦੇ ਅੱਗੇ ਪਿੱਛੇ ਹੀ ਹੈ। ਇਹੋ ਜਿਹੇ ਇਲਜ਼ਾਮ ਨੇ ਜਿਹੜੇ ਅਸੀਂ ਸਿਰੇ ਤੋਂ ਰੱਦ ਕਰਨੇ ਆ, ਦੱਸੋ। ਔਰ ਅਦਾਲਤ ਵੀ ਅੱਗੋਂ ਕਹਿਣ ਦੀ ਅੱਛਾ, ਔਰ ਕਹਿਣ ਦੇ ਨੇ ਕਿ ਹੁਣ ਇਹ ਜਿਹੜਾ ਕੈਦ ਤਨਹਾਈ ਦਾ ਇੱਕ ਨਿਜ਼ਾਮ ਕਿਹਾ ਜਾਂਦਾ ਆ, ਅਦਾਲਤਾਂ ਜਾਣਦੀਆਂ ਨੇ ਕਿ ਇਹ ਤੇ ਹੁਣ ਜੇਲ੍ਹਾਂ ਦੇ ਵਿੱਚ ਲਾਗੂ ਹੀ ਨਹੀਂ ਗਿਆ ਹੈ। ਜਿਹੜੀ ਸਜ਼ਾ ਤੁਸੀਂ ਦਿੱਤੀ ਹੈ ਉਹਦੇ ਤੇ ਅਸੀਂ ਅਮਲ ਕਰਨ ਦੇ ਆ। ਸਾਡਾ ਤੇ ਜੇਲ੍ਹ ਅਮਲੇ ਦਾ ਕੰਮ ਹੀ ਇੰਨਾ ਹੈ ਨਾ ਕਿ ਜੋ ਅਦਾਲਤ ਨੇ ਹੁਕਮ ਦੇ ਦਿੱਤਾ ਜੀ, ਅਸੀਂ ਉਹਦੇ ਤੇ ਪੈਰਵੀ ਹੈ ਜਿਹੜੀ ਉਹ ਕਰਨ ਦੇ ਆ। ਹੁਣ ਹਰ ਮੰਗਲ ਨੂੰ ਉਹਨਾਂ ਨੇ ਆਖਿਆ ਕਿ ਉਹਦੀ ਘਰ ਵਾਲੀ ਹੈ ਜਿਹੜੀ ਬੁਸ਼ਰਾ ਬੀਬੀ, ਉਹਦੇ ਨਾਲ ਵੀ ਮੁਲਾਕਾਤਾਂ ਕਰਵਾ ਦਿੱਤੀਆਂ ਜਾਂਦੀਆਂ। ਉਹ ਭਾਈ ਸਿਰ ਪੀੜ ਇਹ ਹੈ, ਬਾਹਰ ਵਾਲਿਆਂ ਦੇ ਨਾਲ ਮੁਲਾਕਾਤ ਕਿਉਂ ਰੋਕੀ ਗਈ, ਇਹਦਾ ਵੀ ਤਾਂ ਕੋਈ ਜਵਾਬ ਦੇਵੋ ਨਾ। ਤੇ ਉਹ ਕਹਿੰਦੇ ਨੇ ਕਿ ਕੋਈ ਅਸੀਂ ਵਾਧੂ ਸਲੂਕ ਨਹੀਂ ਕਰ ਰਹੇ ਤੇ ਕੋਈ ਉਹਨਾਂ ਦੇ ਨਾਲ ਹੱਕ ਤਲਫੀ ਵਾਲਾ ਕਸੂਰ ਨਹੀਂ ਕਰ ਰਹੇ, ਇਹ ਸਲੂਕ ਨਹੀਂ ਕਰ ਰਹੇ। ਜਿੱਦਾਂ ਕੈਦੀਆਂ ਨੂੰ ਬਾਕੀਆਂ ਨੂੰ ਰੱਖਿਆ ਕਾਨੂੰਨ ਦੇ ਮੁਤਾਬਕ, ਉਹਨਾਂ ਨਾਲ ਵੀ ਸਲੂਕ ਕੀਤਾ ਜਾ ਰਿਹਾ। ਸੋ ਇਹ ਜਵਾਬ ਅਡਿਆਲਾ ਜੇਲ੍ਹ ਦੇ ਸੁਪਰਿੰਟੈਂਡੈਂਟ ਵੱਲੋਂ ਇਸਲਾਮਾਬਾਦ ਹਾਈ ਕੋਰਟ 'ਚ ਜਮ੍ਹਾਂ ਕਰਵਾਇਆ ਗਿਆ, ਜਿੱਥੇ ਇਮਰਾਨ ਖਾਨ ਦੀ ਪਾਰਟੀ ਵੱਲੋਂ ਇਹ ਅਰਜ਼ੀ ਦਾਇਰ ਕੀਤੀ ਗਈ ਸੀ ਕਿ ਜੀ ਉਹਨਾਂ ਦੇ ਨਾਲ ਗੈਰ ਇਨਸਾਨੀ ਸਲੂਕ ਕੀਤਾ ਜਾ ਰਿਹਾ, ਕੈਦ ਤਨਹਾਈ 'ਚ ਰੱਖਿਆ ਜਾ ਰਿਹਾ, ਮੁਲਾਕਾਤਾਂ ਤੇ ਪਾਬੰਦੀ ਲਾਈ ਜਾ ਰਹੀ ਹੈ, ਜ਼ਾਤੀ ਜਿਹੜਾ ਡਾਕਟਰ ਹੈ ਉਹਨੂੰ ਪਹੁੰਚ ਨਹੀਂ ਦਿੱਤੀ ਜਾ ਰਹੀ। ਤੇ ਇਹ ਮਾਮਲੇ ਨੇ ਜਿਹੜੇ ਇਹ ਹੁਣ ਸਾਹਮਣੇ ਆਏ ਜੀ। ਪਾਕਿਸਤਾਨੀ ਸੋਸ਼ਲ ਮੀਡੀਆ ਤੇ ਅਸਮਾ ਜੱਤਕ ਰਿਸ਼ਤਾ ਪਰਿਵਾਰ ਦੇ 6 ਬੰਦਿਆਂ ਦੀ ਜਾਨ ਲੈ ਗਿਆ। ਇਹ ਕੀ ਰੋਲਾ ਕੀ ਮਸੂਲ ਟੌਪ ਟ੍ਰੈਂਡ ਜੀ ਇਹ ਪਾਕਿਸਤਾਨੀ ਮੀਡੀਆ ਤੇ ਇਸ ਕਰਕੇ ਬਣਿਆ। ਇਹ ਖੁਸ਼ਦਾਰ ਦੀ ਇੱਕ ਕੁੜੀ ਹੈ ਅਸਮਾ ਜੱਤਕ, ਇੱਕ ਬੰਦਾ। ਪਹਿਲਾਂ ਤਾਂ ਮੈਂ ਉਸ ਬੰਦੇ ਦੀ ਤਫਸੀਲ ਹੈ ਜਿਹੜੀ ਉਹ ਤੁਹਾਨੂੰ ਦੱਸ ਦਵਾਂ ਕਿ ਪਿਛਲਾ ਜਿਹੜਾ ਸੀਐਮ ਸੀਗਾ ਬਲੋਚਿਸਤਾਨ ਦਾ ਸਨਾਉਲਾ ਜ਼ਹਿਰੀ, ਇਹ ਜੀ ਉਹਦਾ ਇੱਕ ਨਾਇਬ ਆ ਔਰ ਇਹ ਉਹਨਾਂ ਦਾ ਸਿਕਿਉਰਿਟੀ ਗਾਰਡ ਵੀ ਰਿਹਾ ਹੈ ਸੀਐਮ ਦਾ। ਸੋ ਇਹ ਪੜ੍ਹੀ ਲਿਖੀ ਸੁਲਝੀ ਕੁੜੀ ਸੀਗੀ। ਇਹਨੇ ਇਹਦੇ ਘਰ ਵਾਲਿਆਂ ਤੋਂ ਰਿਸ਼ਤਾ ਮੰਗਿਆ। ਉਹਨਾਂ ਕਹਿਤਾ ਨਹੀਂ ਬੀਬਾ ਅਸੀਂ ਨਹੀਂ ਦੇਣਾ, ਤੇਰਾ ਚਾਲ ਚੱਲਣ ਠੀਕ ਨਹੀਂ ਹੈ। ਇਹਨੇ ਕੁੜੀ ਅਗਵਾ ਕਰ ਲਈ। ਅਗਵਾ ਕਰ ਲਈ ਔਰ ਉਸ ਤੋਂ ਬਾਅਦ ਧੱਕੇ ਦੀ ਕੋਸ਼ਿਸ਼ ਕੀਤੀ। ਫਿਰ ਉਹ ਵਿੱਚ ਪੈ ਲੈ ਕੇ ਕਿਸੇ ਤਰ੍ਹਾਂ ਉਹ ਕੁੜੀ ਹੈ ਜਿਹੜੀ ਉਹਨੂੰ ਕਾਰਵਾਈ ਹੋਈ। ਕਾਰਵਾਈ ਤੋਂ ਬਾਅਦ ਕੁੜੀ ਜਦੋਂ ਇਹਨਾਂ ਦੇ ਜੰਗਲ ਚੋਂ ਛਡਾ ਲਈ ਗਈ ਤੇ ਇਹਨਾਂ ਨੇ ਫਿਰ ਧਮਕੀ ਦਿੱਤੀ ਕਿ ਅਸੀਂ ਹੁਣ ਤੁਹਾਨੂੰ ਛੱਡਣਾ ਨਹੀਂ। ਘਰ ਵਾਲਿਆਂ ਨੇ ਪਰਚਾ ਕਰਾਤਾ। ਪਰਚਾ ਕਰਾਇਆ, ਉਹਨਾਂ ਦੇ ਵਿੱਚੋਂ 2 ਰਿਸ਼ਤੇਦਾਰ ਇਹਨਾਂ ਨੇ ਕਤਲ ਕਰ ਦਿੱਤੇ। ਕੁੜੀ ਨੇ ਫਿਰ ਕੁਰਾਨ ਲਿਆ, ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਕਿ ਵੀ ਹੁਣ ਮੇਰੇ ਪਿਓ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ। ਇਸ ਤੋਂ ਪਹਿਲੇ ਯਾਦ ਰਵੇ ਕਿ ਹਫਤਾ 10 ਦਿਨ ਪਹਿਲਾਂ ਇਹਦਾ ਸਕਾ ਮਾਮਾ ਕਤਲ ਕਰ ਦਿੱਤਾ ਕੁੜੀ ਦਾ। ਹੁਣ ਇਹਦੇ ਪਿਓ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਜਿਹੜੀਆਂ ਮਾਰੇ ਨੇ ਉਹਨਾਂ ਦੇ ਖੂਨ ਦੀ ਮਾਫੀ ਨਹੀਂ ਅਸੀਂ ਮੰਗਣੀ, ਬਦਲਾ ਲੈ ਸਕਣਾ ਤੇ ਲੀਲਾ ਤੈਨੂੰ ਫੋਨ ਸਿਰਫ ਇਹ ਕਰ ਰਹੇ ਆ ਕਿ ਕੁੜੀ ਦਾ ਰਿਸ਼ਤਾ ਸਾਨੂੰ ਦੇ ਦੇ, ਨਹੀਂ ਤੇ ਆਪਣੇ ਲਈ ਕਫਨ ਦਾ ਬੰਦੋਬਸਤ ਕਰ ਲੈ। ਕੁੜੀ ਨੇ ਕੁਰਾਨ ਚੁੱਕਿਆ ਔਰ ਉਹਨੇ ਆਖਿਆ ਕਿ ਇਹ ਹੋਣ ਡਿਆ ਆ। ਬਦਕਿਸਮਤੀ ਇਹ ਹੈ ਕਿ ਬਲੋਚਿਸਤਾਨ ਦੀ ਸਰਕਾਰ ਤਹਫੁਜ਼ ਨਹੀਂ ਦੇ ਸਕੀ। ਬਲੋਚਿਸਤਾਨ ਦੀ ਸਰਕਾਰ ਪਿੱਛੇ ਖਲੋ ਨਹੀਂ ਸਕੀ। ਬਲੋਚਿਸਤਾਨ ਦੀ ਸਰਕਾਰ ਇਹਨਾਂ ਕਮਜ਼ੋਰਾਂ ਦਾ ਰਾਖਾ ਬਣ ਕੇ ਸਾਹਮਣੇ ਨਹੀਂ ਆ ਸਕੀ। ਕੁੜੀ ਦਾ ਪਿਓ ਜਿਹੜਾ ਉਹ ਵੀ ਕਤਲ ਕਰ ਦਿੱਤਾ ਗਿਆ। ਕੁੱਲ ਮਿਲਾ ਕੇ ਇਸ ਕੁੜੀ ਦੇ ਪਰਿਵਾਰ ਦੇ 6 ਲੋਕ ਨੇ ਜਿਹੜੇ ਉਹ ਕਤਲ ਕਰ ਦਿੱਤੇ ਗਏ ਨੇ। ਇਹ ਹੁਣ ਕੱਲੀ ਨਿਹੱਤੀ ਹੈ ਜਿਹੜੀ ਉਹ ਰਹਿ ਗਈ ਹੈ। ਅੱਗੇ ਮੁਸਤਕਬਲ ਕੀ ਹੈ, ਇਹ ਹੁਣ ਟ੍ਰੈਂਡ ਚੱਲ ਰਿਹਾ ਹੈ ਕਿ ਬਲੋਚਿਸਤਾਨ ਦੇ ਵਿੱਚ ਔਰਤਾਂ ਦੇ ਮਾਮਲੇ 'ਚ ਇਹ ਹਾਲਾਤ ਬਣ ਗਏ ਨੇ। ਸਰਕਾਰ ਨਾਂ ਦੀ ਕੋਈ ਸ਼ੈ ਹੀ ਨਹੀਂ ਹੈ, ਕਾਨੂੰਨ ਹੀ ਨਹੀਂ ਗਿਆ ਹੈ। ਇੱਕ ਪਾਸੇ ਅਤਗਰਦੀ ਹੈ, ਦੂਸਰੇ ਪਾਸੇ ਇਹ ਜ਼ੁਲਮ ਜਿਹੜਾ ਉਹ ਚੱਲ ਰਿਹਾ। ਸੋ ਇਹ ਅਸਮਾ ਜੱਤਕ ਟ੍ਰੈਂਡ ਜਿਹੜਾ ਚੱਲ ਰਿਹਾ ਨਾ ਸੋਸ਼ਲ ਮੀਡੀਆ ਤੇ, ਉਹ ਇਹ ਹੈ। ਜਿਹੜੇ ਸਨਾਉਲਾ ਜ਼ਹਿਰੀ ਹੋਣੇ ਜਿਹੜੇ ਪਿਛਲੇ ਬਲੋਚਿਸਤਾਨ ਦੇ ਉਹ ਸਨ ਸੀਐਮ, ਉਹਨਾਂ ਨੂੰ ਜਦੋਂ ਇਸ ਮਾਮਲੇ ਤੇ ਆਖਿਆ ਗਿਆ ਕਿ ਵੀ ਉਹ ਤੇਰੇ ਬੰਦੇ ਨੇ ਜਿਹੜੇ ਏਦਾਂ ਤੇਰੇ ਗਾਰਡ ਕਰਨ ਦੇ, ਉਹਨੇ ਆਖਿਆ ਕਿ ਜਦੋਂ ਸਾਡੇ ਸਾਹਮਣੇ ਇਹ ਮਾਮਲਾ ਆਇਆ ਸੀਗਾ, ਇਸ ਮਾਮਲੇ ਤੋਂ ਬਾਅਦ ਅਸੀਂ ਉਹਦੇ ਨਾਲ ਤਾਲੁਕੀ ਜ਼ਾਹਰ ਕਰਤੀ ਸੀਗੀ, ਉਹਨੂੰ ਅਸੀਂ ਕੱਢ ਦਿੱਤਾ ਸੀਗਾ, ਉਹਨੂੰ ਫਾਰਗ ਕਰ ਦਿੱਤਾ ਸੀਗਾ। ਇਹ ਤੇ ਹੈ ਨਾ ਕਿ ਜ਼ਾਹਰੀ ਤੌਰ ਤੇ ਤੁਹਾਡਾ ਗਾਰਡ ਨਾ ਰਿਹਾ ਕਿ ਉਹ ਤੁਹਾਡੇ ਵਾਅਦੇ ਘਾਟੇ ਚ ਵੀ ਨਾਲ। ਇਹ
ਜਿੰਨੇ ਪਾਕਿਸਤਾਨ 'ਚ ਪੋਲੀਟੀਸ਼ੀਅਨਸ ਨੇ ਉਹਨਾਂ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਗਾਰਡ ਉਹਨਾਂ ਦੇ ਡਰਾਈਵਰ ਉਹ ਜਿਹੜੇ ਗਨ ਬਰਦਾਰ ਹੁੰਦੇ ਨੇ ਉਹਨਾਂ ਦੇ ਵਿੱਚੋਂ 90% ਤੇ ਮੁਜਰਮ ਨੇ 302 ਦੇ ਮੁਕਦਮਿਆਂ 'ਚ ਨੇ ਇਦਾਂ ਹੀ ਆ। ਜੇਲ੍ਹਾਂ ਤੋਂ ਬਚਣ ਵਾਸਤੇ ਇਹਨਾਂ ਦੇ ਗਾਰਡ ਬਣ ਜਾਂਦੇ ਨੇ ਕਿ ਸਾਡੀ ਗ੍ਰਿਫਤਾਰੀ ਨਾ ਹੋਵੇ ਇਹ ਤੇ ਹਾਲਾਤ ਨੇ ਜੀ ਇਸ ਮੁਲਕ ਦੇ ਜੀ ਮਸੂਦ ਦੇ ਨਾਲ ਇਸੇ ਆਪਣੇ ਸਰੋਤਾ ਕੋਲ ਲੈਣੀ ਇਜਾਜ਼ਤ ਪਰ ਜਾਂਦੇ ਪਹਿਲੇ ਹੋਈ ਗੱਲ ਜਿਹੜੀ ਜਾਂਦੇ ਜਾਂਦੇ ਕਰਦੇ ਹੁੰਦੇ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ YouTube ਹੈ ਇੰਸਟਾਗ੍ਰਾਮ ਟਿਕਟੌਕ ਹੈ ਉਹਦੇ ਤੇ ਵੇਖ ਵੀ ਸਕਦੇ ਜੀ ਹਫਤੇ 'ਚ 5 ਦਿਨ ਇਹ ਖਬਰਾਂ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਅਸੀਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਨੇ ਆ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਪੇਸ਼ ਕੀਤੀਆਂ ਜਾਂਦੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਤੁਸੀਂ ਸਮਝਦੇ ਜੇ ਤੁਹਾਡੇ ਕੰਮਕਾਰ ਕਾਰੋਬਾਰ ਵਪਾਰ ਦੇ ਵਧਾ ਲਈ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਸਪਾਂਸਰ ਜ਼ਰੂਰ ਕਰਨਾ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਇਹ 408 272 5200 4082725200 ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।